दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਪੈਰਿਸ ਫਰਾਂਸ ਤੋਂ ਵਰਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਛੋਟੀ ਜੀ ਗੱਲ ਤੁਹਾਡੇ ਚੈਨਲ ਰਾਹੀਂ ਆਪਣੀ ਸਾਰੀ ਸਿੱਖ ਕੌਮ ਨੂੰ ਕਹਿਣਾ ਚਾਹੁੰਦਾ ਹਾਂ। 15 ਅਗਸਤ ਆ ਰਹੀ ਹੈ, ਅਸੀਂ 15 ਅਗਸਤ ਦਾ ਬਲੈਕ ਆਊਟ ਕਰਨਾ ਹੈ ਸਿੱਖ ਕੌਮ ਨੇ, ਕਿਉਂਕਿ ਸਾਨੂੰ ਅਜੇ ਤੱਕ ਕੋਈ ਆਜ਼ਾਦੀ ਮਿਲੀ ਨਹੀਂ ਹੈ। मैं सारिਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ 15 ਅਗਸਤ ਵਾਲੇ ਦਿਨ ਅਸੀਂ ਸਾਰੇ ਆਪਣੀ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਟਵਿੱਟਰ ਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਜਾਂ ਖਾਲਿਸਤਾਨ ਜ਼ਿੰਦਾਬਾਦ ਦੀ ਫੋਟੋ ਲਗਾਈਏ ਤਾਂ ਜੋ NRSS, ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, BJP, ਕਾਂਗਰਸ, ਅਕਾਲੀ ਦਲ ਅਤੇ ਰਾਜ ਦੇ ਕੰਨਾਂ ਵਿੱਚ ਖਾਲਿਸਤਾਨ ਦੀ ਆਵਾਜ਼ ਪੈ ਸਕੇ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। सुन लो RSS ਅਤੇ BJP ਵਾਲਿਓ, ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਹੋ ਗਿਆ 6 ਵਾਰ ਜੀ, ਇੱਕ ਦੇ 2 ਜੀ। ਵੀਰ ਵਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ। ਔਰ ਅੱਜ ਹੀ ਮੈਂ ਜਦੋਂ ਰੇਡੀਓ ਪ੍ਰੋਗਰਾਮ ਅੱਜ ਦੀ ਆਵਾਜ਼ 'ਚ ਇੰਟਰਵਿਊ ਦੇ ਰਿਹਾ ਸੀ, ਜਿਹੜਾ ਹਰ ਬੁੱਧਵਾਰ ਹੁੰਦਾ ਹੈ ਸ਼ਾਮ ਨੂੰ 6:30 ਤੋਂ 7:30 ਜੀ, ਤੇ ਉਹਦੇ 'ਚ ਵੀ ਮੈਂ ਵੀ ਅਨਾਉਂਸ ਕੀਤਾ ਸੀ ਔਰ ਆਲਰੇਡੀ ਪ੍ਰੈਸ ਰਿਲੀਜ਼ ਹੈ ਕਿ ਡਾਊਨਟਾਊਨ ਟੋਰਾਂਟੋ ਦੇ ਵਿੱਚ ਜਿੱਥੇ ਕਿ ਇਹ ਬੜੀ ਵੱਡੀ ਸੈਲੀਬ੍ਰੇਸ਼ਨ ਕਰਦੇ ਨੇ ਇੰਡੀਅਨਸ, ਉੱਥੇ ਪ੍ਰੋਟੈਸਟ ਰੱਖਿਆ ਟੋਰਾਂਟੋ ਦੀਆਂ ਸਿੱਖ ਸੰਗਤਾਂ ਨੇ। ਔਰ ਅਸੀਂ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਵੀ 11 ਤੋਂ 1 ਵਜੇ ਤੱਕ ਸੰਡੇ ਐਤਵਾਰ ਨੂੰ ਉਹਦੇ 'ਚ ਸ਼ਮੂਲੀਅਤ ਦੀ ਅਪੀਲ ਕਰਦੇ ਹਾਂ। ਔਰ ਜ਼ਾਹਰ ਹੈ ਕਿ ਜਿਹੜਾ ਪਾਰਟ ਲਗਾਤਾਰਤਾ ਦੇ ਨਾਲ ਜਦੋਂ ਵੀ ਅਸੀਂ ਇਹ 15 ਅਗਸਤ ਹੋਏ, 26 ਜਨਵਰੀ ਹੋਏ, ਇਹ ਦਿਨ ਆਉਂਦੇ ਨੇ ਤੇ ਫਿਰ ਜਿਹੜਾ ਵੀ ਕੋਈ ਪੰਥ ਨਾਲ ਦਰਦ ਰੱਖਣ ਵਾਲਾ ਸਿੱਖ ਹੈ ਉਹ ਮਹਿਸੂਸ ਕਰਦਾ ਹੈ ਕਿ ਇਹ ਬਹੁ ਗਿਣਤੀ ਲਈ ਤਾਂ ਸੈਲੀਬ੍ਰੇਸ਼ਨ ਹੈ, ਪਰ ਸਾਡੇ ਲਈ ਇਹ ਕਾਲੇ ਦਿਨ ਨੇ, ਸਾਡੇ ਲਈ ਇਹ ਵਿਸਾਖਾਤ ਦਿਨ ਨੇ। ਸਾਨੂੰ ਜਦੋਂ ਅਸੀਂ 67-68 ਸਾਲ 'ਚ ਜੋ ਕੁਛ ਭਾਰਤੀ ਨਕਸ਼ੇ 'ਚ ਸਿੱਖ ਕੌਮ ਨੇ ਫੇਸ ਕੀਤਾ ਹੈ ਉਸ ਵੱਲ ਨਜ਼ਰ ਮਾਰਦੇ ਤੇ ਫਿਰ ਬਿਲਕੁਲ ਠੀਕ ਕਿਹਾ ਸੀ। ਜਦੋਂ ਭਾਰਤੀ ਸੰਵਿਧਾਨ ਦੇ ਵਿੱਚ ਵਿਚਾਰ ਚਰਚਾ ਚੱਲ ਰਹੀ ਸੀ, ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿੱਖ ਨੁਮਾਇੰਦਿਆਂ ਨੇ ਕਿਹਾ ਸੀ ਕਿ ਵੀ ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਿਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਾਂਸਟੀਟਿਊਸ਼ਨ। ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਕਿਉਂਕਿ ਇਹ ਸਾਡੇ ਨਾਲ ਕੀਤੇ ਹੋਏ ਵਾਅਦਿਆਂ ਦੀ ਵਾਅਦਾ ਖਿਲਾਫੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜ਼ਾਹਰ ਹੈ ਪਾਕਿਸਤਾਨ ਦਾ ਆਜ਼ਾਦੀ ਦਿਨ 14 ਅਗਸਤ ਹੈ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਵਿਜ਼ਨ ਨੇ, ਉਹਨਾਂ ਦੀ ਦ੍ਰਿੜਤਾ ਨੇ ਉਸ ਕੌਮ ਨੂੰ ਜਿਹੜਾ ਉਹ ਬੇਘਰੇ ਨਹੀਂ ਰਹਿਣ ਦਿੱਤਾ। ਨਹੀਂ ਤਾਂ ਜੋ ਅੱਜ ਹਾਲ ਸਾਡਾ ਹੈ ਜਾਂ ਭਾਰਤ ਦੇ ਨਕਸ਼ੇ 'ਚ 160 ਮਿਲੀਅਨ ਮੁਸਲਮਾਨਾਂ ਦਾ, ਉਹਨਾਂ ਦਾ ਵੀ ਇਹੀ ਹਾਲ ਹੋਣਾ ਸੀ। ਸੋ ਉਹਨਾਂ ਨੇ ਤਾਂ ਉਹ ਗੇਮ ਸਮਝੀ ਔਰ ਆਪਣੇ ਨਿਸ਼ਾਨੇ ਤੇ ਬਿਲਕੁਲ ਦ੍ਰਿੜ ਰਹੇ। ਪਰ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਡੱਕੋ ਡੋਲੇ ਖਾਣ ਵਾਲੀ ਸੋਚ ਦੇ ਨਾਲ ਨਾ ਇਧਰ ਕੇ ਨਾ ਉਧਰ ਕੇ, ਨਤੀਜਾ ਸਾਡੇ ਗਲ 'ਚ ਗੁਲਾਮੀ ਦੀ ਫਾਈ ਪਈ। ਔਰ ਪਹਿਲੀ ਗੱਲ ਤਾਂ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਕਿ ਜਿੱਥੇ ਜਿੱਥੇ ਵੀ ਕੋਈ ਪ੍ਰੋਗਰਾਮ ਸਿੱਖ ਸੰਗਤਾਂ ਵੱਲੋਂ ਲਿਖੇ ਜਾਂਦੇ ਨੇ, ਮੈਨੂੰ ਪਤਾ ਹੈ ਕਿ ਫਰੀਮਾਉਂਟ ਖਾਸ ਤੌਰ ਤੇ ਯੂਨੀਅਨ ਸਿਟੀ ਉਹਦੇ ਨਾਲ ਲੱਗਦੀ ਟਵਿਨ ਸਿਟੀ ਹੈ ਜਿੱਥੇ ਕਿ ਬਹੁਤ ਵੱਡੀ ਪੈਰੇਡ ਕਰਦੇ ਨੇ ਔਰ ਉੱਥੇ ਲਗਾਤਾਰਤਾ ਨਾਲ ਸੈਂਕੜਿਆਂ ਦੀ ਗਿਣਤੀ 'ਚ, ਔਰ ਕਿਉਂਕਿ ਇਹਨਾਂ ਦਾ ਔਰ ਇਹਨਾਂ ਨੇ ਇੰਨੇ ਕੁ ਘਬਰਾਉਂਦੇ ਨੇ ਉਸ ਪ੍ਰੋਟੈਸਟ ਤੋਂ ਕਿਉਂਕਿ ਉਹ ਬਿਲਕੁਲ ਪੈਰੇਡ ਦੇ ਨਾਲ ਨਾਲ ਦੋਨੋਂ ਪਾਸੇ ਜਿਹੜੀ ਹੈ ਉਹ ਚੱਲ ਰਿਹਾ ਹੁੰਦਾ ਪੂਰੀ ਨਾਅਰੇਬਾਜ਼ੀ, ਔਰ ਇਹ ਘਬਰਾ ਜਾਂਦੇ ਨੇ। ਇਹਨਾਂ ਦੇ ਕਈ ਵਿੱਚੋਂ ਜਿਹੜੇ VIP ਸੱਦੇ ਹੁੰਦੇ ਨੇ ਉੱਥੇ ਜਿਹੜੇ ਜੀਪ ਤੇ ਓਪਨ 'ਚ ਰੱਖ ਕੇ ਉਹਨਾਂ ਨੂੰ ਲਿਜਾਣਾ ਹੁੰਦਾ, ਉਹ ਅੰਦਰ ਆ ਕੇ ਲੁਕ ਜਾਂਦੇ। ਇੱਕ ਵਾਰੀ ਬਿਸ਼ਨ ਸਿੰਘ ਬੇਦੀ ਨੂੰ ਉਹਨਾਂ ਨੇ ਸੱਦਿਆ ਜੀ, ਚੀਫ ਮਾਰਸ਼ਲ ਹੈ, ਉਹ ਮੇਰੇ ਖਿਆਲ 200 ਕਦਮ ਨਹੀਂ ਗਿਆ ਹੋਣਾ ਤਾਂ ਉੱਤੋਂ ਜਿਉਂ ਗਾਲਾਂ ਪਾਸਿਆਂ ਤੋਂ ਪੈਣੀਆਂ ਸ਼ੁਰੂ ਹੋਈਆਂ ਉਹ ਥੱਲੇ ਵੜ ਗਿਆ, ਫਿਰ ਉਹ ਨਿਕਲਿਆ ਨਹੀਂ ਵਿੱਚੋਂ, ਯਾਦ 'ਚੋਂ ਹੀ ਛੱਡ ਕੇ ਚਲਾ ਗਿਆ। ਸੋ ਇਹ ਸਾਡਾ ਔਰ ਪੀਸਫੁਲ ਹੋਣਾ ਚਾਹੀਦਾ ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਮੈਸੇਜ ਵੀ ਹੁੰਦਾ। ਔਰ ਇਹਨਾਂ ਨੇ ਕਿਉਂਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਜਿਸ ਇੰਟਰਨੈਟ ਜ਼ਮਾਨੇ ਦੀ, WhatsApp ਹੈ, Facebook ਹੈ, ਟਵਿੱਟਰ ਅਕਾਊਂਟ ਨੇ, ਹੋਰ ਨੇ, ਔਰ ਅਸੀਂ ਇਹਨਾਂ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਹਾਂ ਵੀਰ ਵਰਿੰਦਰ ਸਿੰਘ ਹੋਰਾਂ ਦੇ ਕਿ ਖਾਲਿਸਤਾਨ ਦਾ ਨਿਸ਼ਾਨਾ ਸੰਤ ਭਿੰਡਰਾਂਵਾਲੇ ਜਿਹੜੇ ਕਿ 20ਵੀਂ ਸਦੀ ਦੇ ਮਹਾਨ ਸਿੱਖ ਨੇ ਔਰ ਜਿਨ੍ਹਾਂ ਨੇ ਸਿੱਖ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਜਿਹੜੀ ਆ ਉਹ ਜੂਝ ਕੇ ਸ਼ਹੀਦੀ ਪਾਈ ਔਰ ਉਹਨਾਂ ਨੇ ਫਿਰ ਸਾਰੀਆਂ ਜਥੇਬੰਦੀਆਂ ਨੂੰ ਵੀ
ਪੂਰਾ ਲਲਕਾਰ ਕੇ ਵੰਗਾਰ ਕੇ ਕਿਹਾ ਖਾਲਸਾਈ ਤਰੀਕਾ ਤਾਂ ਇਹੀ ਹੈ ਜੀ ਕਿ ਵੀ ਆਓ ਸਾਹਮਣੇ ਤੇ ਅਸੀਂ ਖਾਲਿਸਤਾਨ ਜ਼ਿੰਦਾਬਾਦ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਹਾਲਾਂ ਉਹਨੂੰ ਮੈਂ ਬਹੁਤਾ ਇਹਨਾਂ ਦੇ ਜੋਗੀਆਂ ਜਾਗੀਆਂ ਨੂੰ ਕੋਟ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਰਜਨੀਸ਼ ਵਰਗਾ ਇੱਕ ਜਿਹੜਾ ਅਦਰਵਾਈਜ਼ ਕੋਈ ਉਹਦਾ ਹਾਲ ਨਹੀਂ ਸੀ, ਬਹੁਤ ਸਾਰੀਆਂ ਕਮਜ਼ੋਰੀਆਂ ਦਾ ਮਾਲਕ, ਪਰ ਇੱਕ ਗੱਲ ਜਿਹੜੀ ਉਹਨੂੰ ਵੀ ਸਮਝ ਆਈ ਔਰ ਉਹਨੇ ਕਹੀ ਕਿ ਵੀ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਹੈ ਜੀ ਔਰ ਰਾਜ ਕਰੇਗਾ ਖਾਲਸਾ ਪੜ੍ਹਦਾ, ਤੁਸੀਂ ਇਹ ਖਾਲਿਸਤਾਨ ਦੇ ਕਨਸੈਪਟ ਨੂੰ ਖਤਮ ਨਹੀਂ ਕਰ ਸਕਦੇ। ਸੋ ਮੈਂ ਸਮਝਦਾ ਹੁਣ ਤਾਂ ਹਜ਼ਾਰਾਂ ਜੇ ਲੱਖਾਂ ਨਹੀਂ ਤੇ ਦੁਨੀਆ 'ਚ ਜਿਹੜੇ ਰੈਗੂਲਰ ਇਸ ਕੰਮ ਦੇ ਲਈ ਸਟਰਗਲ ਕਰ ਰਹੇ ਨੇ ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਵੀਰ ਵਰਿੰਦਰ ਸਿੰਘ ਜੀ ਦਾ, ਜੀ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਗੁਰਨੀਤ ਪੰਨੂ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਪਹਿਲੀ ਵਾਰ ਆਪ ਜੀ ਨੂੰ ਲਿਖ ਰਿਹਾ ਹਾਂ। ਮੇਰੇ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਆਪਣੇ ਆਪ ਹੀ ਦੇ ਦਿੰਦੇ ਹੋ। ਜੇ ਤੁਹਾਡੇ ਕੋਲ ਧਰਮਯੁੱਧ ਮੋਰਚੇ ਦੀ ਕਾਪੀ ਹੈ ਤਾਂ ਕਿਰਪਾ ਕਰਕੇ ਮੈਨੂੰ ਭੇਜ ਦਿਓ। ਮੈਂ ਪੜ੍ਹਨਾ ਚਾਹੁੰਦਾ ਹਾਂ ਕਿ ਸੰਤਾਂ ਦੀਆਂ ਕੀ ਮੰਗਾਂ ਸਨ। ਵਾਹਿਗੁਰੂ ਕਿਰਪਾ ਕਰਨ ਜੀ, ਸਿੱਖ ਕੌਮ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਚੱਲਣ ਦੀ ਸਮੱਤ ਬਖਸ਼ਣ। ਧੰਨਵਾਦ ਜੀ। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਗੁਰਨੀਤ ਸਿੰਘ ਪੰਨੂ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਪਹਿਲੀ ਵਾਰ। ਉਹਨਾਂ ਨੇ ਧਰਮਯੁੱਧ ਮੋਰਚੇ ਦੀ ਕਾਪੀ ਮੰਗੀ ਹੈ। ਮੇਰਾ ਖਿਆਲ ਹੈ ਵੀ ਥੋੜਾ ਜਿਹਾ ਟਪਲਾ ਖਾ ਗਏ। ਮੋਰਚਾ ਐਜੀਟੇਸ਼ਨ ਨੂੰ ਕਹਿੰਦੇ ਨੇ, ਧਰਮਯੁੱਧ ਉਸ ਨੂੰ ਉਹਨਾਂ ਨੇ ਨਾਂ ਦਿੱਤਾ ਹੈ ਕਿ ਐਜੀਟੇਸ਼ਨ ਫॉर ਰਾਈਟੀਅਸਨੈਸ। ਯੁੱਧ ਲੜਾਈ ਨੂੰ ਕਹਿੰਦੇ ਨੇ, ਧਰਮ ਹੁੰਦਾ ਹੈ ਰਾਈਟੀਅਸਨੈਸ, ਠੀਕ ਰਸਤਾ। ਸੋ ਉਸ ਮੋਰਚੇ ਦਾ ਨਾਂ ਜਿਹੜਾ ਉਹ ਧਰਮਯੁੱਧ ਮੋਰਚਾ ਰੱਖਿਆ ਗਿਆ। ਧਰਮਯੁੱਧ ਮੋਰਚਾ ਆਪਣੇ ਆਪ 'ਚ ਕੋਈ ਡਾਕੂਮੈਂਟ ਨਹੀਂ ਹੈ। ਜਿਹੜੀ ਮੰਗ ਸੀ ਧਰਮਯੁੱਧ ਮੋਰਚੇ ਦੀ, ਜਿਸ ਦੇ ਲਈ ਮੋਰਚਾ ਲੱਗਾ, ਉਹ ਸੀ ਆਨੰਦਪੁਰ ਸਾਹਿਬ ਦਾ ਮਤਾ ਜੀ। ਸੋ ਵੀਰ ਗੁਰਨੀਤ ਪੰਨੂ ਹੋਰੀ ਜੇ ਥੋੜੀ ਜਿਹੀ ਰਿਸਰਚ ਕਰਨ ਗੂਗਲ ਦੇ ਉੱਤੇ ਪਾ ਕੇ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ, ਤੇ ਉਹਨਾਂ ਨੂੰ ਉਹ ਰੈਜ਼ੋਲੂਸ਼ਨ ਮਿਲ ਜਾਏਗਾ ਜੀ। ਸੋ ਉਹਨਾਂ ਨੇ ਜਿਹੜਾ ਇਸ ਦੇ ਲਈ ਚਾਹਨਾ ਕੀਤੀ ਹੈ। ਜ਼ਰੂਰ ਇਹੀ ਨਹੀਂ, ਹੋਰ ਵੀ ਜਿਹੜੇ ਸਾਡੇ ਜੁੜੇ ਹੋਏ ਵੀਰ ਭੈਣਾਂ ਨੇ ਉਹਨਾਂ ਨੂੰ ਆਪਣੇ ਤੌਰ ਤੇ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ, ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡੀ ਸਟਰਗਲ ਕੀ ਸੀ, ਜਿੱਥੋਂ ਸ਼ੁਰੂਆਤ ਹੋਈ ਔਰ ਕਿਵੇਂ ਅੱਜ ਅਸੀਂ ਕਿੱਥੇ ਖੜੇ ਹਾਂ ਔਰ ਸਾਡਾ ਭਵਿੱਖ ਸਾਡੇ ਤੋਂ ਕੀ ਮੰਗ ਕਰਦਾ ਜੀ। ਸੋ ਇਸ ਨੂੰ ਉਹ ਆਨੰਦਪੁਰ ਦਾ ਮਤਾ ਕਰਕੇ ਜੇ ਸਰਚ ਇੰਜਨ 'ਚ ਪਾਣਗੇ ਤੇ ਉਹਨਾਂ ਨੂੰ ਰੈਜ਼ੋਲੂਸ਼ਨ ਮਿਲ ਜਾਏਗਾ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਸਾਡੇ ਕੋਲ ਫਨੀ ਵਿਚਾਰ ਵੀ ਆਏ ਹਨ ਫਨੀ ਬॉय ਦੀ ਆਈਡੀ ਤੋਂ। ਇਹ ਲਿਖਦੇ ਹਨ, ਮੋਦੀ ਦਿਲ ਦੀ ਬਾਤ ਬਿਨਾ, ਉੱਲੂ ਰਾਤ ਬਿਨਾ, ਸਾਵਨ ਬਰਸਾਤ ਬਿਨਾ ਕਿਸੇ ਕੰਮ ਦੇਣਾ। ਦੂਸਰਾ, ਸੁੱਖਾ ਗੱਪ ਬਿਨਾ, ਯੋਗੀ ਸੱਪ ਬਿਨਾ, ਮਹਿਫਿਲ ਖੱਪ ਬਿਨਾ ਕਿਸੇ ਕੰਮ ਦੇਣਾ। ਮੈਂ ਕੱਲਾ ਕੱਲਾ ਪੜਾ ਜਾਂ ਤੁਸੀਂ? ਨਹੀਂ ਬਸ ਇਹ ਇੰਜੋਏ ਕਰਨ ਵਾਲਾ ਹੀ ਹੈ, ਇਹਦੀ ਵਿਆਖਿਆ ਦੀ ਤਾਂ ਲੋੜ ਹੀ ਨਹੀਂ, ਬੜੇ ਸਧਾਰਨ ਸ਼ਬਦਾਂ 'ਚ ਲਿਖਿਆ ਹੈ। ਓਕੇ ਠੀਕ ਹੈ ਜੀ। ਤੀਸਰਾ, ਮਜੀਠੀਆ ਜੀਜੇ ਬਿਨਾ, ਕੁੜਤਾ ਖੀਸੇ ਬਿਨਾ, ਸ਼ਿੰਗਾਰ ਸ਼ੀਸ਼ੇ ਬਿਨਾ ਕਿਸੇ ਕੰਮ ਦੇਣਾ। ਚੌਥਾ, ਰਾਹੁਲ ਮੰਮੀ ਬਿਨਾ, ਛੱਤ ਥੰਮੀ ਬਿਨਾ, ਪੰਡ ਬੰਨੀ ਬਿਨਾ ਕਿਸੇ ਕੰਮ ਦੇਣਾ। ਪੰਜਵਾਂ, ਬੀਜੇਪੀ ਅੰਬਾਨੀ ਬਿਨਾ, ਹੁਸਨ ਜਵਾਨੀ ਬਿਨਾ, ਜਾਗੋ ਮਾਮੀ ਬਿਨਾ ਕਿਸੇ ਕੰਮ ਦੇਣਾ। ਛੇਵਾਂ, ਗੁਰਬਖਸ਼ਾ ਧੋਖੇ ਬਿਨਾ, ਘੁਮਿਆਰ ਖੋਤੇ ਬਿਨਾ, ਚੌਕੀਦਾਰ ਹੋਕੇ ਬਿਨਾ ਕਿਸੇ ਕੰਮ ਦੇਣਾ। ਸੱਤਵਾਂ, ਮੱਕੜ ਚਮਚਾ ਗਿਰੀ ਬਿਨਾ, ਸੰਧਾਰਾ ਪੰਜੀਰੀ ਬਿਨਾ, ਜੱਟ ਸਿਰੀ ਬਿਨਾ ਕਿਸੇ ਕੰਮ ਦੇਣਾ। ਅੱਠਵਾਂ, ਸਰਕਾਰਾਂ ਲੁੱਟਣ ਬਿਨਾ, ਪੁਲਿਸ ਕੁੱਟਣ ਬਿਨਾ, ਸੁਪਨੇ ਟੁੱਟਣ ਬਿਨਾ ਕਿਸੇ ਕੰਮ ਦੇਣਾ। ਮੰਨ ਲਿਆ ਵੀ ਪੁਲਿਸ ਕੁੱਟਣ ਬਿਨਾ ਵੀ ਕੁੱਟੇਗੀ ਪੁਲਿਸ, ਤਾਂ ਹੀ ਪੁਲਿਸ ਹੈ। ਇਹਨੂੰ ਵਿਅੰਗ ਕਹਿੰਦੇ ਨੇ। ਸੋ ਮੈਂ ਸਮਝਦਾ ਵੀ ਜਿਵੇਂ ਉਹਨਾਂ ਨੇ ਖੂਬਸੂਰਤੀ ਦੇ ਨਾਲ ਜਾਗੋ ਦੀ ਮਾਮੀ ਵੀ ਲਿਆਂਦੀ, ਵਿੱਚ ਕੋਈ ਖਾਸ ਰੋਲ ਹੁੰਦਾ ਮਾਮੀ ਦਾ ਜਾਗੋ 'ਚ? ਹਾਂਜੀ ਬਿਲਕੁਲ। ਕੀ ਹੁੰਦਾ ਹੈ? ਕਿਉਂਕਿ ਮੈਂ ਤਾਂ ਇਸ ਕਲਚਰ ਨਾਲ ਫੈਮਿਲੀਅਰ ਨਹੀਂ ਹੈ, ਜਾਗੋ ਕਲਚਰ ਨਾਲ। ਤੁਹਾਨੂੰ ਪਤਾ ਤਾਂ ਹੈ, ਤੁਸੀਂ ਜ਼ਿਆਦਾ ਪੁਰਾਣੇ, ਤੁਹਾਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਹੈ। ਇਦਾਂ ਦੇ ਹੁਣ ਮੈਂ ਜੇ ਪਖੰਡ ਕਿਹਾ ਤਾਂ ਬੀਬੀਆਂ ਨੇ ਨਾਰਾਜ਼ ਹੋ ਜਾਣਾ। ਤੁਸੀਂ ਰਹਿਣ ਦੇ ਚੁੱਪ ਕੀਤੇ। ਸੋ ਬਾਕੀ ਜਿਹੜਾ ਉਹ ਸੁੱਖਾ ਗੱਪ ਬਿਨ, ਉਹ ਜਿਹੜਾ ਸੁਖਬੀਰ ਬਾਦਲ ਦਾ ਮੇਨ ਪਾਰਟ ਹੈ, ਉਹਦੇ ਬਾਰੇ ਹੈ ਨਾ ਜੀ ਕਿ ਵੀ ਹੁਣ ਅਸੀਂ ਪਾਣੀ 'ਚ ਬੱਸਾਂ ਚਲਾ ਦਿਆਂਗੇ ਤੇ ਉਹ ਕਿਸੇ ਨੇ ਕਹਿਣਾ ਸੁੱਖਿਆ ਬੱਸ ਵੀ ਕਾਰ ਹੋਣਾ, ਅਸੀਂ ਜ਼ਿਆਦਾ ਮਾਵਾ ਛਕ ਰਿਹਾ ਲੱਗਦਾ ਜੀ। ਸੋ ਉਹਨਾਂ ਨੇ ਬੜੇ ਚਿਣ ਕੇ ਜਿਹੜਾ ਉਹ ਗੱਲ ਕਹੀ ਹੈ। ਔਰ ਮੈਂ ਸਮਝਦਾ ਵੀ ਪੋਇਟਰੀ ਦੀ ਵਿਆਖਿਆ ਕੀ ਹੁੰਦੀ ਹੈ ਜੀ। ਪੋਇਟਰੀ ਤਾਂ ਆਪਣੇ ਆਪ 'ਚ ਇੱਕ ਖੂਬਸੂਰਤ ਅੰਦਾਜ਼ ਦੇ ਵਿੱਚ, ਔਰ ਮੈਂ ਅੱਜ ਹੀ ਕਿਤੇ ਪੜ੍ਹ ਰਿਹਾ ਸੀ ਕਿ ਵੀ ਜਿਹੜਾ ਫਿਲਾਸਫਰ ਹੈ ਜਦੋਂ ਤੱਕ ਉਹ ਦਿਮਾਗ ਨਾਲ ਸੋਚਦਾ ਤੇ ਉਹ ਫਿਲਾਸਫੀ ਹੁੰਦੀ ਹੈ।
ਤੇ ਜਦੋਂ ਉਹ ਸੋਚ ਦਿਲ ਦੇ ਨਾਲ ਜੁੜ ਜਾਂਦੀ ਹੈ ਤੇ ਉਹ ਪੋਇਟਰੀ ਹੁੰਦੀ ਹੈ ਜੀ ਸੋ ਫਿਲਾਸਫੀ ਔਰ ਪੋਇਟਰੀ 'ਚ ਇਹੀ ਫਰਕ ਹੈ ਕਿ ਫਿਲਾਸਫੀ ਖੁਸ਼ਕ ਦਿਮਾਗੀ ਕਸਰਤ ਹੈ ਤੇ ਪੋਇਟਰੀ ਜਿਹੜੀ ਹੈ ਇਹ ਦਿਲਾਂ ਦੀਆਂ ਡੂੰਘਾਈਆਂ ਨਾਲ ਜੁੜ ਕੇ ਔਰ ਫਿਰ ਡਿਪੈਂਡ ਕਰਦਾ ਤੁਸੀਂ ਕਿਸ ਕਦਰ ਉਹ ਸਾਰੇ ਨੂੰ ਬਿਆਨ ਕਰਦੇ ਹੋ ਸੋ ਇਹਨਾਂ ਦਾ ਫਨੀ ਬॉय ਜੀ ਦਾ ਸ਼ੁਕਰੀਆ ਉਹਨਾਂ ਨੇ ਸੱਚਮੁੱਚ ਸਾਡੀ ਫਨੀ ਬੋਨ ਟ੍ਰਿਗਰ ਕਰ ਦਿੱਤੀ ਹੈ ਮੈਂ ਹੁਣ ਅੱਗੇ ਨਹੀਂ ਜਾਣਾ ਚਾਹੁੰਦਾ ਨਹੀਂ ਤਾਂ ਫਿਰ ਉਹ ਫਨ ਵਾਲਾ ਜ਼ਿਆਦਾ ਅੰਦਾਜ਼ ਹੋ ਜਾਏਗਾ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸੁਣਾਉਂਦੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ